ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਜੀਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ, ਜਿੱਥੇ ਹੋ ਖੁਸ਼ ਰਹੋ। ਅਤੇ ਪੰਜਾਬ ਵਿੱਚ ਤਾਂ ਅੱਜ ਕੱਲ੍ਹ ਜੀ ਬੜੀਆਂ ਖਬਰਾਂ ਨੇ, ਅਤੇ ਖਬਰਾਂ ਇਹ ਨੇ ਕਿ ਬਈ ਮਰੀਅਮ ਬੀਬੀ ਦੇ ਪੁੱਤਰ ਦੀ ਹੋਈ ਸ਼ਾਦੀ, ਅਤੇ ਸ਼ਾਦੀ ਐਸੀ ਹੋਈ ਕਿ ਉਹ ਰਿਕਾਰਡ ਭੰਨ ਦਿੱਤੇ ਸਾਰੇ ਅਗਲੇ ਪਿਛਲੇ। ਅਤੇ ਵਿੱਚ ਸਾਨੂੰ ਯਾਦ ਆਇਆ ਕਿ ਇਹਦਾ ਚਾਚਾ ਜਦੋਂ CM ਬਣਿਆ ਸੀ ਪਹਿਲੀ ਵਾਰੀ, ਪਹਿਲੇ ਇਹਨੇ ਕੀਤੀ ਵਨ ਡਿਸ਼, ਅਤੇ ਵਨ ਡਿਸ਼ ਤੋਂ ਬਾਅਦ ਇਹਨੇ ਵਨ ਡਿਸ਼ 'ਤੇ ਵੀ ਪਾਬੰਦੀ ਲਾਤੀ ਸੀ। ਉਹ ਵਨ ਡਿਸ਼ ਤੋਂ ਬਾਅਦ ਉਹ ਕਹੇ ਜੀ ਕਿ ਚਾਹ ਦੇ ਉੱਤੇ ਨਿਕਾਹ ਹੋਣਗੇ ਅਤੇ ਰੁਖਸਤੀ ਹੋਏਗੀ। ਬਹੁਤ ਸਾਰੇ ਲੋਕਾਂ ਦਾ ਚਲੋ ਭਲਾਈ ਹੋਈ ਸੀ ਉਸ ਵਕਤ। ਇਹ ਮਾਈਂਡ ਸੈੱਟ ਕੀ ਹੈ? ਇਹ ਚਾਚੇ ਭਤੀਜੀ ਦੀ ਸੋਚ ਦਾ ਫ਼ਰਕ ਹੈ ਜਾਂ ਐਲੀਟ ਦੀ ਸੋਚ ਦਾ ਫ਼ਰਕ ਹੈ? ਅਤੇ ਐਲੀਟ ਮਸਲਿਆਂ ਨੂੰ ਵੇਖਦੀ ਕਿਸ ਤਰ੍ਹਾਂ ਹੈ? ਦਿਲ ਕਰੇ ਅਤੇ ਉਹ ਹਰ ਸ਼ੈ ਨੂੰ ਉੱਤੋਂ ਲੈ ਕੇ ਥੱਲੇ ਤੱਕ ਪਲਟ ਦਿੰਦੀ ਹੈ, ਦਿਲ ਕਰੇ ਅਤੇ ਉਹ ਫਿਰ ਪੁਲਿਸ ਮੁਕਾਬਲਿਆਂ ਦੀ ਵੀ ਹਮਾਇਤ ਕਰਦੀ ਹੈ, ਅਤੇ ਉਹ ਦਿਲ ਕਰੇ ਅਤੇ ਫਿਰ ਜਰਾਇਮ ਦੀ ਵੀ ਜਿਹੜੀ ਹੈ ਉਹ ਬਾਜ਼ ਦਫਾ ਸਰਪ੍ਰਸਤੀ ਕਰਦੀ ਹੈ। ਚੌਧਰੀ ਸਾਹਿਬ, ਇਸ ਤੋਂ ਬਿਹਤਰ ਬੰਦਾ ਸਾਡੇ ਕੋਲ ਕੋਈ ਨਹੀਂ ਪਾਕਿਸਤਾਨ ਪੰਜਾਬ ਵਿੱਚ, ਜਿਹੜੀ ਇਹ ਦਾਨਿਸ਼ ਵਾਲੀਆਂ ਗੱਲਾਂ ਕਰ ਸਕੇ ਅਤੇ ਸਾਨੂੰ ਸਮਝਾਏ ਕਿ ਇਹ ਕੀ ਹੈ। ਮੈਨੂੰ ਤਾਂ ਸਮਝ ਨਹੀਂ ਆ ਰਹੀ। ਚੌਧਰੀ ਸਾਹਿਬ। ਹਾਂਜੀ ਰਾਣਾ ਸਾਹਿਬ, ਬਿਲਕੁਲ। ਜਿਹੜੀ ਪੰਜਾਬ ਸ਼ਾਦੀ ਹੋਈ ਹੈ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਇਹਦੀਆਂ ਬੜੀਆਂ ਧੁੰਮਾਂ। ਮੈਨੂੰ ਲੱਗ ਰਿਹਾ ਸੀ ਅੰਬਾਨੀ ਦੇ ਪੁੱਤਰ ਦੀ ਹੋਈ। ਇਸ ਤਰ੍ਹਾਂ ਹੀ ਲੱਗ ਰਿਹਾ। ਅਤੇ ਫੇਸਬੁੱਕ ਖੋਲ੍ਹੋ ਅਤੇ ਰੀਲਾਂ ਜਨੇਸ਼ ਸਫਦਰ ਦੀ ਸ਼ਾਦੀ ਦੀਆਂ, ਅਤੇ ਮਰੀਅਮ ਨਵਾਜ਼ ਦੇ ਕੱਪੜਿਆਂ ਦੀਆਂ, ਅਤੇ ਟਵਿੱਟਰ ਖੋਲ੍ਹੋ, ਐਕਸ ਖੋਲ੍ਹੋ, ਬਿਲਕੁਲ, ਅਤੇ ਇਹੀ ਚੀਜ਼ਾਂ ਲੱਭਦੀਆਂ। ਅਤੇ ਬਾਕੀ ਇੰਸਟਾ 'ਤੇ ਜਿੰਨੇ ਸੋਸ਼ਲ ਮੀਡੀਆ 'ਤੇ ਪੂਰਾ ਪੰਜਾਬ ਜਨਾਬ, ਕੁੜੀਆਂ ਅਤੇ ਮੁੰਡੇ, ਉਹ ਜਨਾਬ ਬੜਾ ਇਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਕਰ ਰਹੇ ਨੇ। ਮਤਲਬ ਕਿ ਜਿਸ ਤਰ੍ਹਾਂ ਹੁੰਦਾ ਨਾ ਕਿ ਆਈਡਲਾਈਜ਼ ਜਿਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ, ਮਰੀਅਮ ਦੇ ਕੱਪੜਿਆਂ ਨੂੰ, ਜੁਨੇਦ ਦੇ ਨੂੰ, ਉਹਦੀ ਬੀਵੀ ਦੇ ਜਿਹੜੀ ਸ਼ਾਨਜ਼ੇ ਰੋਹੇਲ ਮੇਰੇ ਖਿਆਲ ਦਾ ਨਾਮ ਹੈ ਉਹਦੇ, ਅਤੇ ਬਾਕੀ ਜਿਹੜੇ ਉਹਨਾਂ ਦੇ ਉਹਨਾਂ ਨੇ ਉਹ ਸਾਰੀ ਫੋਟੋਗ੍ਰਾਫੀ ਕੀਤੀ ਆ, ਅਤੇ ਉਹ ਮਹਿੰਗੀ ਖਰਚੇ ਅਤੇ ਇਹ ਅਤੇ ਉਹ ਇਸ਼ਤੇਦਾਰ। ਹੁਣ ਤੁਹਾਨੂੰ ਪਤਾ ਇੱਕ ਸ਼ੁਰੂ ਹੋ ਗਿਆ ਪੂਰਾ ਜੀ ਕਿ ਇਹਨਾਂ ਨੇ ਇੰਨੇ ਪੈਸੇ ਕਿਉਂ ਖਰਚ ਕੀਤੇ, ਅਤੇ ਇਹਨਾਂ ਨੂੰ ਕੋਈ ਸਾਦਗੀ ਨਾਲ ਵੀ ਕਰ ਸਕਦੇ ਸੀ। ਅਤੇ ਦੇਖੋ ਨਾ ਰਾਣਾ ਸਾਹਿਬ, ਅਗਰ ਇਹ ਜਿਹੜੇ ਸਾਡੇ ਹੁਕਮਰਾਨ ਆ, ਇਹ ਪਹਿਲਾਂ ਵੀ ਇਹੀ ਕੰਮ ਕਰਦੇ ਨੇ, ਗੱਡੀਆਂ ਅਤੇ ਪ੍ਰੋਟੋਕੋਲ ਅਤੇ ਮਹਿੰਗੀਆਂ ਸ਼ਾਦੀਆਂ। ਲੇਕਿਨ ਇਹ ਆ ਕਿ ਫਿਰ ਜਿਹੜੇ ਦੂਸਰੇ ਬੰਦੇ ਉਹ ਤਾਂ ਇਹਨਾਂ ਨੂੰ ਦੇਖ ਕੇ ਆਈਡਲਾਈਜ਼ ਕਰਦੇ ਨਾ। ਬਿਲਕੁਲ। ਅਤੇ ਫਿਰ ਇਸ ਮੁਲਕ 'ਚ ਮਤਲਬ ਇਹ ਮੁਲਕ ਸਹੀ ਰਸਤੇ 'ਤੇ ਕਿਸ ਤਰ੍ਹਾਂ ਚੱਲੇਗਾ? ਮੈਂ ਕਹਿ ਰਿਹਾ ਕਿ ਤੁਸੀਂ ਇਸ 'ਤੇ ਰੋਸ਼ਨੀ ਪਾਓ। ਚਾਚੇ ਦੀ ਪਾਲਿਸੀ ਹੋਰ ਸੀ ਪੰਜਾਬ ਵਿੱਚ ਅਤੇ ਭਤੀਜੀ ਦੀ ਹੋਰ ਹੈ। ਇਹਦੀ ਕੀ ਵਜ੍ਹਾ? ਇਹ ਤਾਂ ਬਿਲਕੁਲ ਨਜ਼ਰ ਆ ਰਿਹਾ ਕਿ ਦੋਨਾਂ ਦੀ ਸੋਚ ਫਰਕ। ਠੀਕ ਹੈ ਨਾ। ਚਾਚਾ ਇਹਨਾਂ ਚੀਜ਼ਾਂ ਨੂੰ ਬਰਲ ਉਹ ਇਸ ਤਰ੍ਹਾਂ ਉਹ ਨਹੀਂ, ਇਹ ਜਿਹੜਾ ਇਹਨੂੰ ਕਹਿੰਦੇ ਨਾ ਪੰਜਾਬੀ ਸ਼ੂੰ ਸ਼ਾਨ ਨੂੰ ਇਤਨਾ ਪਸੰਦ ਨਹੀਂ ਕਰਦਾ ਸੀ, ਲੇਕਿਨ ਭਤੀਜੀ ਬਹੁਤ ਕਰ ਰਹੀ। ਕਿਫਾਇਤ ਸ਼ਾਰੀ ਦੇ ਉੱਤੇ ਸੀ, ਅਤੇ ਉਹ ਫਿਰ ਪਾਣੀ 'ਚ ਵੜ ਜਾਂਦਾ ਸੀ। ਅਤੇ ਉਹ ਤਾਂ ਬੜਾ ਤੁਹਾਨੂੰ ਪਤਾ ਵਨ ਡਿਸ਼ 'ਤੇ ਸ਼ਬਾਜ਼ ਸ਼ਰੀਫ ਨੇ ਬੜਾ ਪੰਜਾਬ ਦੀ ਸਖਤੀ ਕੀਤੀ। ਬਿਲਕੁਲ। ਇੱਕ ਵਾਰੀ ਜਦੋਂ ਚਾਹ ਕੀਤੀ ਸੀ ਨਾ, ਯਾਦ ਬਾਲੂ ਸ਼ਾਹੀ ਦਿੰਦੇ ਸਨ ਚਾਹ। ਬਿਲਕੁਲ। ਉਹ ਜਾਂ ਹਲਵਾ, ਗਾਜਰ ਦਾ ਹਲਵਾ। ਫਿਰ ਇਹਨਾਂ ਨੇ ਕਿਹਾ ਜੀ ਕਿ ਸ਼ਾਦੀ ਹਾਲ ਵਾਲਿਆਂ ਨੇ ਪ੍ਰੋਟੈਸਟ ਕੀਤੇ। ਇਹਨੇ ਕਿਹਾ ਚਲੋ ਇੱਕ ਡਿਸ਼ ਕਰ ਲਓ, ਅਤੇ 10 ਵਜੇ ਬੰਦ ਕਰ ਦਿਆ ਕਰਨਾ। ਇਹ ਤਾਂ ਪੂਰੀ ਰਾਤ ਚੱਲੀ ਸ਼ਾਦੀ। ਇਹ ਤੇ ਨਹੀਂ, 2-3 ਦਿਨ ਚੱਲੀ ਰਾਣਾ ਸਾਹਿਬ। ਹਾਂ, ਵਲੀਮਾ ਤੇ ਉਹ ਮਹਿੰਦੀ। ਇਹਨਾਂ ਲਈ ਕਾਨੂੰਨ ਹੈ ਨਹੀਂ ਕਿ ਜਿਵੇਂ ਚਾਹੁੰਦੇ ਨੇ ਕਾਨੂੰਨ ਨੂੰ ਮੋਮ ਦੀ ਤਰ੍ਹਾਂ ਜਿਹੜਾ ਨਾ ਮੋੜ ਦਿੰਦੇ ਨੇ, ਆਪਣੇ ਲਈ ਹੋਰ, ਲੋਕਾਂ ਲਈ ਹੋਰ। ਹੁਣ ਇਹ ਕਿਸੇ ਨੂੰ ਕਹਿਣ ਦੇ ਕਾਬਲ ਹੋਣਗੇ ਕਿ ਕੋਈ ਇਸ ਤਰ੍ਹਾਂ ਦੀ ਸ਼ਾਦੀ ਨਾ ਕਰੇ? ਕੋਈ ਨਹੀਂ ਕਰ ਸਕਦੇ ਹੈ। ਹੁਣ ਤਾਂ ਤੁਹਾਨੂੰ ਪਤਾ ਨਾ, ਹੁਣ ਮਤਲਬ ਉੱਥੇ ਇੱਕ ਬੜਾ ਅੱਛਾ ਅੰਸਾਰ ਬਾਦਸ਼ਾਹ ਨੇ ਕਾਲਮ ਵੀ ਲਿਖ ਦਿੱਤਾ। ਉਹਨਾਂ ਨੇ ਸਾਦਗੀ ਦੇ ਕਾਲਮ ਲਿਖ ਦਿੱਤਾ। ਅੱਛਾ। ਔਰ ਹਾਲਾਂਕਿ ਤੁਹਾਨੂੰ ਪਤਾ ਉਹਨਾਂ ਦਾ ਜਿਹੜਾ ਨੂਨ ਲੀਗ ਦੀ ਤਰਫ ਟਿਲਟ ਹੈ, ਲੇਕਿਨ ਇਸ ਦਫਾ ਉਹਨਾਂ ਨੇ ਮਰੀਅਮ ਦੇ ਖਿਲਾਫ ਲਿਖ ਦਿੱਤਾ। ਚਲੋ। ਅਤੇ ਉਹਨਾਂ ਨੇ ਕਿਹਾ ਕਿ ਮਰੀਅਮ ਨੇ ਇੱਕ ਇੰਪੋਰਟੈਂਟ ਮੌਕਾ ਸੀ ਇਹ ਆਪਣਾ ਐਸਟੈਬਲਿਸ਼ ਕਰਨੇ ਦਾ ਜੀ, ਕਿ ਮੈਂ ਮਤਲਬ ਬੜੀ ਸਾਦਗੀ ਔਰ ਚੀਜ਼ਾਂ ਨੂੰ ਤਾਂ ਕਿ ਲੋਕ ਉਹਨੂੰ ਫਾਲੋ ਕਰਨ, ਉਹ ਉਹਨੇ ਗਵਾ ਦਿੱਤਾ। ਹਾਂ ਜੀ, ਇਹ ਤਾਂ ਉਹਨਾਂ ਨੇ ਅੱਛਾ ਲਿਖਿਆ। ਅਤੇ ਉਸ ਤੋਂ ਬਾਅਦ ਫਿਰ ਵੀ ਬਹੁਤ ਹੋਰ ਵੀ ਹੈ, ਉਹ ਬਲਕਿ ਹੋਰ ਵੀ। ਲੇਕਿਨ ਇਹ ਪਾਕਿਸਤਾਨ ਦੀ ਅਤੇ ਹਿੰਦੁਸਤਾਨ ਦੀ ਜੋ ਸਾਹਿਬ ਹੈ ਜਿਹੜੀ ਕਿਆਦਤ ਹੈ ਨਾ, ਇਹ ਬੜੀ ਵਿਜੀਲੈਂਟ ਸੀ ਇਸ ਮਾਮਲੇ 'ਚ। ਇਹ ਤਾਂ ਜਦੋਂ ਰਾਣਾ ਲਿਆਕਤ ਅਲੀ ਦੀ ਦੂਜੀ ਸ਼ਾਦੀ ਸੀ ਹੋਈ, ਅਤੇ ਸਾਦਗੀ ਨਾਲ ਹੋਈ, ਬੜੀ ਮਸੀਤ ਵਿੱਚ ਹੋਈ। ਫਿਰ ਇੰਦਰਾ ਗਾਂਧੀ ਦੀ ਵੀ ਕੋਰਟ ਮੈਰਿਜ ਹੋਈ ਉੱਧਰ। ਇਹ ਬੇਗਮ ਸਲਮਾ ਤਸੱਦੁਕ, ਕੋਈ ਇਹ ਉਹ ਲੋਕ ਸਨ ਜਿਹਨਾਂ ਦੇ ਕੋਲ ਇਹਨਾਂ ਤੋਂ ਜ਼ਿਆਦਾ ਪੈਸਾ ਸੀ। ਹਾਂ, ਉਹੀ ਨਵਾਬਜ਼ਾਦੇ ਅਤੇ ਇਹ ਜਗੀਰਦਾਰ, ਉਹ ਸਾਦਗੀ ਨਾਲ ਘਰਾਂ 'ਚ ਬਹਿ ਕੇ ਨਿਕਾਹ ਪੜ੍ਹਾ ਕੇ ਅਤੇ ਇੱਕ ਵਲੀਮਾ ਸ਼ਲੀਮਾ ਥੋੜ੍ਹਾ ਜਿਹਾ ਕਰ ਦਿੱਤਾ, ਉਹ ਕਰਦੇ ਸਨ। ਚਲੋ ਉੱਧਰ ਦੀ ਤਾਂ ਗੱਲ ਦੂਰ ਦੀ ਹੈ। ਮੀਆਂ ਸਾਹਿਬ ਦੀ ਆਪਣੀ ਫੈਮਿਲੀ ਵਿੱਚ ਵੀ ਨਾ
ਅੱਛਾ ਜਿਹੜੀ ਪਿਛਲੀ ਜਿਹੜੀ ਸ਼ਾਦੀ ਹੋਈ ਸੀ ਜਦੋਂ ਮੋਦੀ ਆਇਆ ਸੀ ਕਾਬਲ ਤੋਂ ਜਾਂਦੇ, ਉਹਨੇ ਕਿਹਾ ਜੀ ਕਿ ਮੈਂ ਮੀਆਂ ਸਾਹਿਬ ਚਾਹ ਪੀਣੀ ਹੈ ਤੁਹਾਡੇ ਨਾਲ, ਤਾਂ ਉਹ ਗਿਆ ਤੇ ਫਿਰ ਲੋਕਾਂ ਨੂੰ ਪਤਾ ਚੱਲਿਆ ਕਿ ਅੱਛਾ ਉੱਥੇ ਸ਼ਾਦੀ ਹੋ ਰਹੀ ਸੀ। ਹੈ ਘਰ ਤੱਕ ਰੱਖਦੇ ਸਨ, ਘਰ ਜੋ ਮਰਜ਼ੀ ਕਰੋ ਤੁਸੀਂ, ਲੋਕਾਂ ਨੂੰ ਕਿਉਂ ਖਾਣਾ। ਤੇ ਫਿਰ ਪਤਾ ਚੱਲਿਆ ਜੀ ਕਿ ਮੀਆਂ ਸਾਹਿਬ ਦੇ ਘਰ ਸ਼ਾਦੀ ਹੈ, ਅਤੇ ਉੱਥੇ ਫਿਰ ਮੋਦੀ ਸਾਹਿਬ ਆਏ ਨੇ ਅਤੇ ਉਹਨਾਂ ਨੇ ਚਾਹ ਸ਼ਾਹ ਪੀਤੀ ਹੈ, ਗੱਲਬਾਤ ਕੀਤੀ ਹੈ। ਅਤੇ ਇਹ ਹੁਣੇ ਤੱਕ ਸੀ। ਇਹ ਜਿਹੜੀ CM ਹੈ, ਇਹਨੂੰ ਕੀ ਸ਼ੋਖੀ ਦਾ ਵਿਖਾਉਣ ਦਾ ਨਮੂਦੋ ਨੁਮਾਇਸ਼, ਪਤਾ ਨਹੀਂ ਕਿਹੜੇ ਕਿਹੜੇ ਲਫ਼ਜ਼ ਹੁੰਦੇ ਨੇ, ਮੈਨੂੰ ਤੇ ਆਉਂਦੇ ਵੀ ਨਹੀਂ। ਹਾਂ ਲੇਕਿਨ ਕਰਨ ਦਾ ਸ਼ੌਕ ਮਤਲਬ ਇਹ ਮਾਯੂਸ ਕੁਨ ਚੀਜ਼ਾਂ ਵੈਸੇ ਮੈਂ ਤੁਹਾਨੂੰ ਦੱਸਾਂ ਕਿ ਇੱਕ ਮਤਲਬ ਦੇਖੋ ਨਾ, ਜਿਹੜੇ ਸਾਡੇ ਤੁਹਾਨੂੰ ਪਤਾ ਸਾਡੇ ਲੋਕ ਬੜਾ ਫਾਲੋ ਕਰਦੇ ਨੇ ਲੋਕ। ਅੱਛਾ ਜਿਹੜਾ ਬੰਦਾ ਚੀਫ ਮਿਨਿਸਟਰ ਆ, ਉਹ ਇੱਕ ਉਹਦਾ ਫੈਮਿਲੀ ਬੈਕਗਰਾਉਂਡ ਆ, 3 ਦਫਾ ਪ੍ਰਾਈਮ ਮਿਨਿਸਟਰ ਦੀ ਬੇਟੀ ਆ, ਉਹ ਸ਼ਰੀਫ ਫੈਮਿਲੀ ਆ। ਅੱਛਾ ਉਹ ਮੈਂ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ ਕਿ ਅਗਰ ਚਾਹ ਵੀ ਨਾ ਪਿਲਾਉਣ ਨਾ, ਤੇ ਲੋਕ ਤੁਹਾਨੂੰ ਪਤਾ ਨਾ ਗਰੀਬ ਆਦਮੀ ਰੋਟੀ ਨਾ ਖਾ ਰਿਹਾ, ਲੋਕ ਬੜੇ ਨੁਕਸ ਕੱਢਦੇ ਨੇ ਕਿ ਰੋਟੀ ਨਹੀਂ ਖਿਲਾਈ ਜੀ, ਰੋਟੀ ਚੰਗੀ ਨਹੀਂ ਖਿਲਾਈ। ਅਮੀਰ ਆਦਮੀ ਇਹ ਕੰਮ ਕਰੇ ਤਾਂ ਲੋਕ ਕਹਿੰਦੇ ਵਾਹ ਵਾਹ ਕਿਆ ਕੀਤਾ ਯਾਰ, ਦੇਖੋ ਇਹਨੇ ਇੰਨੀ ਸਾਦਗੀ ਨਾਲ ਕੀਤਾ। ਹਾਂ ਬਿਲਕੁਲ। ਤੇ ਉਹ ਮੈਂ ਤੁਹਾਨੂੰ ਦੱਸਾਂ ਇੱਕ ਐਗਜ਼ਾਮਪਲ ਬਣ ਜਾਣੀ ਸੀ, ਮੌਕਾ ਸੀਗਾ। ਹਾਂ ਤੇ ਉਹ ਇਹਨਾਂ ਨੇ ਨਹੀਂ ਬਣਨੀ ਦਿੱਤੀ। ਨਹੀਂ ਮੇਰਾ ਖਿਆਲ ਹੈ ਕਿ ਇਹਨਾਂ ਦਾ ਇਹ ਸੀ, ਇਹਨਾਂ ਦੇ ਪਿੱਛੇ ਨਾ ਜਿਹੜੀ ਪੂਰੀ ਇਹਨਾਂ ਦੀ ਹੈ ਕੋਈ ਖਵਾਤੀਨ ਮੁਸਲਿਮ ਲੀਗ ਦੀ ਹੈ ਨਾ, ਉਹਨਾਂ ਦਾ ਹੈ ਸੀ ਕਿ ਇਹ ਥੋੜ੍ਹਾ ਜਿਹਾ ਸ਼ੋਰ ਪਏਗਾ, ਰੌਲਾ ਹੋਏਗਾ, ਹਾਂਜੀ, ਫਿਰ ਲੋਕ ਗੱਲਬਾਤ ਕਰਨਗੇ, ਕੋਈ ਹੱਕ 'ਚ ਕਰੇਗਾ, ਕੋਈ ਮੁਖਾਲਫਤ 'ਚ ਕਰੇਗਾ, ਲੇਕਿਨ ਲੋਕਾਂ ਨੂੰ ਪਤਾ ਚੱਲ ਜਾਏਗਾ ਟੋਰ ਟੱਪਾ ਹੈ ਇਹਨਾਂ ਦਾ। ਹਾਂ ਉਹ ਤਾਂ ਸਹੀ ਹੈ ਨਾ, ਮਤਲਬ ਕਹਿੰਦੇ ਉਹਦਾ ਜ਼ਿਆਦਾ ਇੰਪੈਕਟ ਹੋਣਾ, ਨੈਗੇਟਿਵ ਘੱਟ ਹੋਣਾ। ਮੈਨੂੰ ਇੰਝ ਲੱਗਦਾ ਕਿ ਇਹ ਇਸ ਤਰ੍ਹਾਂ ਦੀ ਕੋਈ ਗੇਮ ਖੇਡੀ ਹੈ ਇਹਨਾਂ ਨੇ, ਇਹ ਵੀ ਸਿਆਸੀ ਗੇਮ ਹੀ ਸੀ ਬਸ। ਹਾਂ ਉਹ ਬਸ ਹੁਣ ਦੇਖੋ ਨਾ, ਜਿਹੜੀ ਸ਼ਾਦੀ ਹਾਲਾਂ ਤੇ ਵਨ ਡਿਸ਼ ਹੈ ਹਲੇ ਪੰਜਾਬ, ਉਹ ਮੁਕਾ ਦਿਓ ਫਿਰ, ਉਹ ਵੀ ਮੁਕਾ ਦੇਣ। ਅੱਛਾ ਵੈਸੇ ਆ ਕਿ ਉਹ ਇਤਨਾ ਕੋ ਫਾਲੋ ਵੀ ਨਹੀਂ ਹੋ ਰਹੀ ਹੈ, ਸਹੀ। ਤੇ ਮੈਂ ਇੱਕ ਦੋਸਤ ਨੂੰ ਪੁੱਛਿਆ ਹੁਣ, ਕਿਉਂਕਿ ਤੁਸੀਂ ਕਿਹਾ ਪ੍ਰੋਗਰਾਮਾਂ 'ਚ ਕਰਨਾ, ਤੇ ਮੈਂ ਕਹਿੰਦਾ ਚੈੱਕ ਕਰੀਏ, ਤੇ ਉਹਨੇ ਕਿਹਾ ਯਾਰ ਹੈ, ਲੇਕਿਨ ਇਹ ਆ ਕਿ ਉਹ ਇੱਕ ਜਿਹੜੇ ਹੁੰਦੇ ਨਾ ਕਿ ਉਹਨਾਂ ਨੇ ਇੱਕ ਰੱਖਿਆ ਟਾਰਗੇਟ 'ਚ ਇੰਨੇ ਚਲਾਨ, ਉਹ ਚੁੱਪ ਕਰਕੇ ਜਨਾਬ AC ਕੋਲੋਂ ਇੰਨੇ ਚਲਾਨ ਕਰਾ ਲੈਂਦੇ ਨੇ, ਉਹ 15-15 ਹਜ਼ਾਰ ਦੇ, ਬਾਕੀ ਵਾਇਲੇਸ਼ਨ ਹੋਈ ਜਾਂਦੀ। ਅੱਛਾ ਇਹ ਵੀ ਦੇਖੋ, ਉਹਨੂੰ ਨਹੀਂ ਰੋਕਦੇ। ਬਿਲਕੁਲ ਸ਼ਬਾਸ਼ ਦੇ ਦੌਰ 'ਚ ਕੰਮ ਨਹੀਂ ਸੀ ਉਹ, ਉੱਥੇ ਤੇ ਜਨਾਬ ਫਿਰ ਹਾਂ ਉੱਥੇ ਜੁਰਮਾਨਾ ਵੀ ਲੱਖਾਂ 'ਚ ਹੀ ਹੁੰਦਾ ਸੀ ਉਦੋਂ। ਬਹਰਹਾਲ ਮੈਨੂੰ ਤੇ ਹੋਰ ਬੜੀਆਂ ਆ ਰਹੀਆਂ ਸਨ, ਇਸ਼ਫਾਕ ਅਹਿਮਦ ਦਾ ਡਰਾਮਾ ਵੀ ਯਾਦ ਆ ਰਿਹਾ ਸੀ, ਉਹ ਕੀ ਕਹਿੰਦੇ ਕਿ ਫਹਿਮੀਦਾ ਕੀ ਕਹਾਣੀ, ਉਸਤਾਨੀ ਰਾਹਤ ਕੀ ਜ਼ਬਾਨੀ। ਹਾਂ ਬਿਲਕੁਲ ਯਾਦ ਹੈ ਕਿ ਕਿਸ ਤਰ੍ਹਾਂ ਉਹ ਤੇ ਅੱਛਾ ਤੁਹਾਨੂੰ ਯਾਦ ਆ ਰਿਹਾ, ਉਹ ਤੇ ਸੋਸ਼ਲ ਮੀਡੀਆ ਤੇ ਡਿਸਕਸ ਵੀ ਹੋ ਰਿਹਾ ਰਾਣਾ ਸਾਹਿਬ। ਅੱਛਾ ਉਹ ਤੇ ਉਹ ਸੀ। ਬਹਰਹਾਲ ਹੈ ਤੇ ਚੋਈ ਸਾਹਿਬ, ਲੇਕਿਨ ਇਹ ਵਾਇਲੇਸ਼ਨ ਹੋ ਰਹੀਆਂ, ਚਲੋ ਇਹ ਤੇ ਹੈ ਨੇ ਜੀ ਸਾਡੇ ਹੁਕਮਰਾਨ, ਸਾਡੇ ਮਾਈ ਬਾਪ, ਸਾਡੇ ਬਾਦਸ਼ਾਹਾਂ ਮਲਕਾਵਾਂ, ਇਹਨਾਂ ਦੇ ਤੇ ਕਾਨੂੰਨ ਲਾਗੂ ਨਹੀਂ ਹੁੰਦੇ। ਚੋਈ ਸਾਹਿਬ ਇਹ ਕੋਈ CTD ਨੇ ਰਿਪੋਰਟ ਦਿੱਤੀ ਹੈ ਕਿ ਉਹਨੇ ਵੀ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ, ਗੈਰ ਕਾਨੂੰਨੀ ਐਕਸਟਰਾ ਜੁਡੀਸ਼ੀਅਲ ਨਹੀਂ ਕੀਤਾ। ਪਹਿਲੇ ਤੇ ਬੜੀਆਂ ਆ ਰਹੀਆਂ ਸਨ ਰਿਪੋਰਟਾਂ, ਹੁਣ ਕਿਉਂ ਮੁੱਕਰ ਗਏ ਨੇ ਜੀ ਸਭ? ਇੱਥੇ ਤੁਹਾਨੂੰ ਪਤਾ ਇੱਥੇ ਕੋਈ ਪਤਾ ਲੱਗਦਾ ਹੁਣ, ਮਤਲਬ ਜਿਹੜੀ ਇਨਫੋਰਮੇਸ਼ਨ ਮਿਨਿਸਟਰ ਪੰਜਾਬ ਹੈ ਉਜ਼ਮਾ ਬੁਖਾਰੀ, ਉਹਦੀ ਵੀ ਬਿਆਨ ਆ ਗਿਆ ਕਿ ਵਨ ਡਿਸ਼ ਜਿਹੜੀ ਮਰੀਮ ਜੁਨੇਦ ਸਫਦਰ ਦੀ ਸ਼ਾਦੀ ਸੀ, ਉੱਤੇ ਵਨ ਡਿਸ਼ ਹੀ ਸੀਗੀ, ਕਹਿੰਦੀ ਮਟਨ ਸੀਗਾ, ਲੇਕਿਨ ਮੈਂ ਤੇ ਚੁੰਗੇ ਖਾਦਾ ਨਹੀਂ, ਮੈਂ ਤੇ ਸਲਾਦ ਹੀ ਖਾਦਾ। ਹਾਂ ਤੇ ਇਸ ਤਰ੍ਹਾਂ ਹੀ ਇਹ CCD ਨੇ ਕੰਮ ਕੀਤਾ। ਅੱਛਾ ਹਾਂ CCD ਨੇ ਮਤਲਬ ਕੋਈ 1000-1500 ਬੰਦਾ ਮਾਰਿਆ, ਬਲਕਿ ਲੋਕ ਹੀ ਤਾਂ ਕਹਿੰਦੇ 2000 ਮਾਰ ਦਿੱਤਾ। ਤੇ ਹੁਣ ਜਦੋਂ ਲਾਹੌਰ ਹਾਈ ਕੋਰਟ 'ਚ ਰਿਪੋਰਟ ਜਮ੍ਹਾਂ ਕਰਾਈ, ਉਹਨਾਂ ਨੇ ਕਿਹਾ ਸੀ ਤੇ ਕੋਈ ਫੇਕ ਇਨਕਾਊਂਟਰ 'ਚ ਬੰਦਾ ਨਹੀਂ ਮਾਰਿਆ, ਜਿੰਨੇ ਇਨਕਾਊਂਟਰ ਹੋਏ ਆ ਜੈਨੂਅਨ ਹੋਏ ਆ ਮਤਲਬ। ਔਰ ਅੱਛਾ ਉਹ ਪੂਰੀ ਫਿਲਮ ਹੋਈ, ਸਟੋਰੀ ਹੋਈ ਹੁੰਦੀ ਕਿ ਰਿਕਵਰੀ ਕਰਾਉਣ ਲੈ ਕੇ ਗਏ ਸੀ, ਤੇ ਰਸਤੇ 'ਚ ਸਾਥੀਆਂ ਨੇ ਨਾ ਉਹ ਹਮਲਾ ਕੀਤਾ, ਤੇ ਉਹ ਕਹਾਣੀ ਬਦਲ ਲੈਣ ਗੋਲੀ ਚੱਲੀ, ਤੇ ਫਿਰ ਉਹੀ ਬੰਦਾ ਮਰਿਆ। ਇੱਥੇ ਪੁਲਿਸ ਵਾਲਾ ਜ਼ਖਮੀ ਵੀ ਕੋਈ ਨਹੀਂ ਹੋਇਆ। ਵੈਸੇ CCD ਨੇ 2-3 ਕੇਸਾਂ 'ਚ ਵੈਸੇ ਪੁਲਿਸ ਵਾਲੇ ਜ਼ਖਮੀ ਵੀ ਪਾਏ ਨੇ ਇਸ ਤਰ੍ਹਾਂ। ਉਹ ਤੇ ਇੰਨੀ ਕਹਾਣੀ ਚੇਂਜ ਕੀਤੀ ਨਹੀਂ। ਉਹ ਇੰਡੀਆ 'ਚ ਤੇ ਕੋ ਪਤਾ ਲੋਕ ਇੱਕ ਸੀਜ਼ਨ ਆਇਆ, ਉਹਦੇ 'ਚ ਹੀ ਹੁੰਦਾ ਕਿ ਇਸ ਤਰ੍ਹਾਂ ਦੇ ਜਿਹੜੇ ਕਰਨੇ ਹੋਣ ਤੇ ਛੋਟੀ ਜਿਹੀ ਗੋਲੀ ਆ ਵੀ ਮਾਰਨੀ ਹੁੰਦੀ ਹੈ, ਨਹੀਂ ਤੇ ਫਿਰ ਉਹ ਲੱਗਦਾ ਕਿ ਜਾਲੀ ਜਿਹਾ ਹੈ। ਇਹ ਮੇਰਾ ਖਿਆਲ ਹੈ ਆਪਣੇ ਆਪ ਨੂੰ ਜ਼ਖਮੀ ਨਹੀਂ ਕਰਨਾ ਚਾਹੁੰਦੇ। ਨਹੀਂ ਉਹ ਜਾਲੀ ਵੀ ਕੋਈ ਨਹੀਂ ਮਾਰਦੇ, ਲੇਕਿਨ ਕੋਈ ਵਿਚਾਰਾ ਉੱਦਾਂ ਕੋਈ ਐਕਸੀਡੈਂਟ ਵਗੈਰਾ ਹੋਇਆ ਹੋਵੇ ਉਹਨੂੰ ਫਿਰ ਪਾ ਦਿੰਦੇ ਨੇ। ਪੁਲਿਸ ਵਾਲਿਆਂ ਦੇ ਵੀ ਤੁਹਾਨੂੰ ਪਤਾ ਐਕਸੀਡੈਂਟ ਵੀ ਹੋ ਜਾਂਦੇ ਨੇ। ਲੇਕਿਨ ਦੇਖੋ ਇਹ ਚੋਈ ਸਾਹਿਬ, ਇਹ ਮਸਲਾ ਜਿਹੜਾ ਹੈ ਨਾ ਐਕਸਟਰਾ ਜੁਡੀਸ਼ੀਅਲ ਕਿਲਿੰਗ ਦਾ, ਇਹਦਾ ਕ੍ਰਾਈਮ ਕਿੱਥੇ ਮੁੱਕਦਾ? ਨਹੀਂ ਕ੍ਰਾਈਮ ਤੇ ਇਨਸਾਨੀਅਤ ਨੇ ਇੰਨੀ ਅੱਗੇ ਤਰੱਕੀ ਕਰ ਲਈ ਹੈ, ਸੋਚ ਵਿਚਾਰ ਕੇ ਕਾਨੂੰਨ ਜ਼ਾਬਤੇ ਬਣਾਏ ਨੇ, ਉਹ ਅਮਲ ਕਰਨ ਵਾਸਤੇ ਬਣਾਏ ਨੇ। ਉਹ ਇਹ ਨਹੀਂ ਕਿ ਬਈ ਤੁਸੀਂ ਜਦੋਂ ਤੁਹਾਡਾ ਦਿਲ ਕਰੇ ਤੇ ਉਹਨੂੰ ਮੁਅੱਤਲ ਕਰ ਦਿਓ, ਜਦੋਂ ਲਾਗੂ ਕਰ ਦਿਓ। ਉਹ ਤਾਂ ਪ੍ਰੈਕਟਿਸ ਨਾਲ ਹੁੰਦਾ, ਸੁਸਾਇਟੀ 'ਚ ਪ੍ਰੈਕਟਿਸ ਕਰਦੀ ਜਾਏਗੀ, ਕ੍ਰਾਈਮ ਮੁੱਕਦਾ ਜਾਏਗਾ, ਸਿਵਲਾਈਜ਼ ਹੁੰਦੀ ਜਾਏਗੀ। ਉਸ ਤਰਫ ਆਉਂਦੇ ਨਹੀਂ ਬਸ ਇਹ ਹਮੇਸ਼ਾ ਤੋਂ ਹੀ ਮਾਈਂਡ ਸੈਟ ਰਿਹਾ ਇੱਥੇ। ਇਹ ਫਿਰ ਤਜ਼ਾਰ ਤਾਂ ਅਫਸਰਾਂ ਦੇ ਹੱਥਾਂ 'ਚ ਹੁੰਦਾ ਵਾ, ਪੁਲਿਸ ਅਫਸਰਾਂ ਦੇ, ਤੇ ਬਾਕੀ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਲੋਕਾਂ ਦੇ, ਉਹ ਜਿਹਨੂੰ ਮਾਰਨ, ਨਜਾਇਜ਼ ਮਰ ਗਿਆ, ਕੋਈ ਨਜਾਇਜ਼ ਮਰ ਗਿਆ।
ਚੌਧਰੀ ਸਾਹਿਬ ਇਹ ਰਿਆਸਤ ਵੀ ਤੇ ਹਾਰਡ ਹੈ ਨਾ, ਕਹਿੰਦੇ ਜੀ ਕਿ ਹਾਰਡ ਸਟੇਟ ਹੋ ਗਈ ਪਾਕਿਸਤਾਨ, ਹੋਈ ਹੈ ਕਿ ਨਹੀਂ? ਹਾਰਡ ਸਟੇਟ ਤੇ ਪੰਜਾਬ ਹੋਈ ਹੈ, ਨਹੀਂ ਹੈ, ਪੰਜਾਬ ਹੋਈ ਹੈ। ਤੁਹਾਨੂੰ ਪਤਾ ਅੱਜ ਕੱਲ ਅੱਛਾ ਉਹ ਜਿਹੜਾ ਨਾ ਉਹ ਵਾਲਾ ਹਾਰਡ ਜਿਹੜਾ ਹੈ ਨਾ, ਉਹ ਹੋਰ ਹੁੰਦਾ ਕਿ ਸਖਤੀ ਕਰਨ ਵਾਲਾ, ਇੱਕ ਹੁੰਦੀ ਹੈ ਸਟੀਲ ਦੀ ਤਰ੍ਹਾਂ ਮਜ਼ਬੂਤ ਹੋ ਜਾਵੇ, ਉਹਦੀ ਗੱਲ ਹੋ ਰਹੀ। ਉਹ ਮਾਰੇ ਡੰਡੇ ਮਾਰਨ ਵਾਲੀ ਸਖਤ ਨਹੀਂ ਹੋਈ, ਉਸਤਾਦ ਨਹੀਂ ਬਣ ਗਈ ਰਿਆਸਤ। ਰਾਣਾ ਸਾਹਿਬ ਰਿਆਸਤ ਜਿਹੜੀ ਆ ਉਹ ਤੁਹਾਨੂੰ ਪਤਾ ਅੱਜ ਕੱਲ ਜਿਹੜਾ NCCI ਹੈ, ਹਾਂ, ਉਹ ਵੀ ਬੜੇ ਪਰਚੇ ਦੇ ਰਹੇ ਨੇ, ਸਾਫੀਆਂ ਦੇ ਵੀ ਦੇ ਰਹੇ ਨੇ। ਉਹ ਬੜੇ ਦੇ, ਉਹ ਤੇ ਹੋ ਰਿਹਾ। ਉਹਨੂੰ ਕਹਿੰਦੇ ਨੇ ਉਹ ਵਾਲੀ ਭੈੜੇ ਉਸਤਾਦ ਵਾਲੀ ਸਖਤੀ ਨਾ, ਜਿਹੜਾ ਡੰਡੇ ਬੜੇ ਮਾਰਦਾ, ਜਿਹਨੂੰ ਪੜ੍ਹਾਉਣਾ ਨਹੀਂ ਆਉਂਦਾ, ਉਹ ਡੰਡੇ ਮਾਰ ਕੇ ਕਹਿੰਦੇ ਤਾਂ ਕਿ ਉਹਦੇ 'ਤੇ ਤਨਕੀਦ ਕੋਈ ਨਾ ਕਰੇ, ਉਹ ਵਾਲਾ ਉਸਤਾਦ ਵਾਲਾ ਰਵੱਈਆ ਹੋਇਆ ਅੱਜ ਕੱਲ੍ਹ। ਬਿਲਕੁਲ। ਤੁਹਾਨੂੰ ਪਤਾ ਲਾਹੌਰ ਹਾਈ ਕੋਰਟ ਨੇ ਵੀ ਇੱਕ ਪਟੀਸ਼ਨ ਹੀਅਰਿੰਗ ਹੋ ਰਹੀ ਹੈ ਜੀ, ਕਿ ਜਿਹੜੇ ਜੱਜਾਂ ਦੇ ਖਿਲਾਫ ਕੰਪੇਨ, ਖੁਆਤੀਨ ਜੱਜਾਂ ਦੇ ਖਿਲਾਫ, ਉਹਦੇ 'ਤੇ ਵੀ ਉਹਨਾਂ ਨੇ ਹੁਣ ਬੜੇ FIR'ਾਂ ਦਿੱਤੀਆਂ। ਇੱਕ ਵਕੀਲ ਜਿਹੜਾ ਉਹ 8-10 ਦਿਨ ਤੋਂ ਬੜਾ ਯੰਗ, ਸਾਡਾ ਦੋਸਤ ਅਜ਼ੀਮ ਦਾਨਿਆਲ, ਉਹ 8-10 ਦਿਨ ਤੋਂ ਮਿਸਿੰਗ ਆ, ਅਤੇ ਹੁਣ 2-3 ਦਿਨ ਪਹਿਲਾਂ NCCI ਇਸਲਾਮਾਬਾਦ ਨੇ ਇੱਕ FIR ਦੇ ਦਿੱਤੀ ਉਹਦੇ ਖਿਲਾਫ, ਲੇਕਿਨ ਉਹ ਹਲੇ ਵੀ ਉਹਦਾ ਪਤਾ ਕੋਈ ਨਹੀਂ। ਉਹਨਾਂ ਨੇ NCCI ਨੇ ਸ਼ੋਅ ਨਹੀਂ ਕੀਤਾ ਸਾਡੇ ਕੋਲ ਗ੍ਰਿਫਤਾਰੀ ਹੈ ਨਹੀਂ ਹੈ, ਬਸ ਹਲੇ, ਜਾਂ ਉਹਨਾਂ ਕੋਲ ਹੈ ਵੀ ਕਿ ਨਹੀਂ ਹੈ। ਤੇ ਰੂਲ ਆਫ ਲਾਅ ਦੀਆਂ ਧੱਜੀਆਂ ਉੜੀਆਂ ਪਈਆਂ, ਧੱਜੀਆਂ ਉੜੀਆਂ ਜਾ ਰਹੀਆਂ। ਤੇ ਹਾਰਡ ਸਟੇਟ ਤੋਂ ਮੈਨੂੰ ਯਾਦ ਆਇਆ, ਮੈਂ ਖਬਰ ਪੜ੍ਹ ਰਿਹਾ ਸੀ, ਕੋਟਾ 'ਚ ਕੋਈ ਹਾਰਡ ਦਾ ਸਟੇਟ ਕਾਨਫਰੰਸ ਵੀ ਹੋਈ ਹੈ। ਅੱਛਾ, ਹਾਂ, ਉਹ ਬੂਟੀ ਨੇ ਕਰਾਈ ਹੈ। ਅੱਛਾ, ਕੋਈ ਇਸ ਤਰ੍ਹਾਂ ਦਾ ਨਾਮ ਸੀ, ਹਾਰਡਨ ਦਾ ਸਟੇਟ ਕਾਨਫਰੰਸ, ਪਤਾ ਨਹੀਂ ਕੀ। ਬਸ ਹਾਰਡਨ ਦਾ ਸਟੇਟ ਹੁੰਦੀ ਰੂਲ ਆਫ ਲਾਅ ਨਾਲ, ਚੌਧਰੀ ਸਾਹਿਬ, ਕੋਹੀਜਨ ਨਾਲ ਹੁੰਦੀ। ਇਹ ਸਖਤੀਆਂ ਨਾਲ ਨਹੀਂ ਹੁੰਦੀ। ਇਹ ਸਮਝਦੇ ਨੇ ਕਿ ਇੱਥੇ ਕੋਈ ਮਾਡਲ ਲੈ ਆਓ, ਜਨਰਲ ਸੀਸੀ ਦਾ ਇਜਿਪਟ ਤੋਂ ਲੈ ਆਓ, ਮਿਆਨਮਰ ਤੋਂ ਲੈ ਆਓ, ਥੋੜ੍ਹਾ ਜਿਹਾ ਚੀਨੀ ਨਮਕ ਪਾ ਦਿਓ ਉਹਦੇ 'ਚ, ਹੈ ਜੀ, ਸਾਊਦੀ ਅਰਬ ਦੀ ਜਿਹੜੀ ਹੈ ਉਹਦੇ 'ਚ ਕੋਈ ਸ਼ਹਿਦ ਪਾ ਦਿਓ, ਅਤੇ ਕੋਈ ਰਿਆਸਤ ਸਖਤ ਹੋ ਜਾਏਗੀ। ਇਸ ਤਰ੍ਹਾਂ ਥੋੜ੍ਹੀਆਂ ਬਣਦੀਆਂ ਨੇ, ਰੂਲ ਆਫ ਲਾਅ ਨਾਲ ਬਣਦੀਆਂ। ਅਤੇ ਬੇਸ਼ੱਕ ਬੰਗਲਾਦੇਸ਼ ਵਿੱਚ ਉੱਥੇ ਕ੍ਰਾਈਸਿਸ ਹੈ ਜਮਹੂਰੀਅਤ ਦਾ, ਲੇਕਿਨ ਉੱਥੇ ਕ੍ਰਾਈਮ ਦੀ ਰੇਸ਼ੋ ਪਾਕਿਸਤਾਨ ਤੋਂ ਘੱਟ ਹੈ। ਉਹਦੀ ਇਹ ਵਜ੍ਹਾ ਹੈ ਕਿ ਉੱਥੇ ਕਮ ਅਜ਼ ਕਮ ਉਹਨਾਂ ਨੂੰ ਇਹ ਤਾਂ ਪਤਾ ਹੈ ਕਿ ਰਾਹ ਇੱਕੋ ਹੀ ਹੈ, ਇਹ ਮੁਸ਼ਕਲਾਂ ਆ ਰਹੀਆਂ ਨੇ, ਇਹਦੇ 'ਚ ਹਰਡਲਸ ਆ ਰਹੀਆਂ ਨੇ, ਅਥੋਰੀਟੇਰੀਅਨਿਜ਼ਮ ਹੈ, ਲੋਕਾਂ ਨੂੰ ਕਲੀਅਰ ਹੈ। ਇੱਧਰ ਤੇ ਕਿਸੇ ਦਾ ਪਾਵਰ ਐਲੀਟ 'ਚ ਯਕੀਨ ਹੀ ਕੋਈ ਨਹੀਂ, ਨਾ ਜਮਹੂਰੀਅਤ ਦੇ ਉੱਤੇ, ਰੂਲ ਆਫ ਲਾਅ ਦੇ ਉੱਤੇ। ਅੱਛਾ ਰਾਣਾ ਸਾਹਿਬ, ਦੇਖੋ ਤੁਸੀਂ ਜਾਲੀ ਮੁਕਾਬਲੇ ਦੀ ਗੱਲ ਕਰ ਰਹੇ ਸੀ, ਸ਼ਬਾਸ਼ੀ ਵੀ ਬੜਾ ਮਸ਼ਹੂਰ ਸੀ, ਬੜੇ ਕਿਰਾਏ, ਤੇ ਫਿਰ ਪੰਜਾਬ 'ਚ ਕ੍ਰਾਈਮ ਮੁੱਕ ਗਿਆ? ਨਹੀਂ ਮੁੱਕਿਆ, ਵਧਿਆ ਹੀ ਹੈ। ਹਾਂ, ਉਹ ਕਾਲਾ ਬਾਗ ਵੀ ਇੱਕ ਸੁਣਿਆ ਆਇਆ ਸੀ ਇੱਥੇ, ਨਵਾਬ ਕਾਲਾ ਬਾਗ, ਹਾਂ, ਉਹਦੀ ਵੀ ਸੁਣਿਆ ਕਿ ਜੀ ਉਹ ਫਿਰ ਖਰਦਾ ਸੁਣਿਆ ਕਿ ਉਹਨੇ ਚੋਰਾਂ ਨੂੰ ਨੱਥਾਂ ਪਵਾਤੀਆਂ। ਬਿਲਕੁਲ, ਬੜੇ ਕਹਿੰਦੇ ਜੀ ਕਿ ਉਹ ਪਤਾ ਨਹੀਂ ਸਾਰੇ ਉਹ ਵੱਡੇ ਵੱਡੇ ਕ੍ਰਿਮੀਨਲ ਮੁਕਵਾ ਦਿੱਤੇ ਉਹਨੇ ਲਿਸਟਾਂ ਬਣਵਾਈਆਂ, ਤੇ ਉਹ ਲਿਸਟਾਂ 'ਚ ਲੇਕਿਨ ਰਾਣਾ ਸਾਹਿਬ ਮੈਂ ਤੁਹਾਨੂੰ ਦੱਸਾਂ, ਇਹ ਨਾ ਇੱਕ ਮੈਂਟੈਲਿਟੀ ਹੈ। ਹਾਂ, ਉਹ ਖਲੀਲ ਰਹਿਮਾਨ ਰਮਦੇ ਦਾ ਨਾਮ ਸੁਣਿਆ ਤੁਸੀਂ? ਸੁਪਰੀਮ ਕੋਰਟ ਦੇ ਬੜੇ ਮਸ਼ਹੂਰ ਜੱਜ ਸੀ, ਟੋਬੇ ਵਾਲੇ। ਉਹਨਾਂ ਦੀ ਪਿਛਲੇ ਦਿਨ ਉਹਨਾਂ ਨੇ ਇੱਕ ਸਾਫੀ ਨੂੰ ਇੰਟਰਵਿਊ ਦਿੱਤਾ। ਅੱਛਾ, ਉਹਨਾਂ ਨੇ ਜਿਹੜੀ ਗੱਲ ਕੀਤੀ, ਮਤਲਬ ਉਹ ਇਹੀ ਮੈਂਟੈਲਿਟੀ ਸ਼ੋਅ ਕਰਦੀ ਪੁਲਿਸ ਦੀ, ਤੇ ਬਾਕੀ ਜਿਹੜੀ ਉਹ ਕਹਿੰਦੇ ਜੀ ਕਰਪਸ਼ਨ ਮੈਨੂੰ ਬਣਾਓ, ਕਰਪਸ਼ਨ ਕਿਸੇ ਐਂਟੀ ਕਰਪਸ਼ਨ ਵਾਚਡੌਗ ਦਾ ਏਜੰਸੀ ਦਾ ਹੈਡ ਬਣਾਓ, ਤੇ ਮੈਂ ਤੁਹਾਨੂੰ ਕਰਪਸ਼ਨ, ਉਹਨਾਂ ਨੇ ਕਿਹਾ ਸਾਲ 'ਚ ਮੁਕਾ ਦਿੰਦਾ। ਉਹਨਾਂ ਨੇ ਕਿਹਾ ਕਿੱਦਾਂ ਮੁਕਾਊਗਾ? ਉਹਨਾਂ ਨੇ ਕਿਹਾ ਕਰਪਸ਼ਨ ਦੀ ਲਾਦ ਵਿੱਚ ਸਜ਼ਾ ਰੱਖੋ, ਸਜ਼ਾਏ ਮੌਤ। ਤੇ ਕਹਿੰਦਾ ਮੈਂ ਤੁਹਾਨੂੰ ਮੁਕਾ ਕੇ ਦਿਖਾਉਣਾ। ਇਹ ਬੰਦੇ ਲਟਕਾਉਣੇ ਨਾਲ ਵੀ ਕਰਪਸ਼ਨ ਮੁੱਕ ਜਾਏਗੀ? ਕਦੇ ਨਹੀਂ, ਚਾਈਨਾ 'ਚ ਨਹੀਂ ਮੁੱਕੀ। ਹਾਂ, ਬੰਦੇ ਲਟਕਾਉਣ ਨਾਲ, ਸਜ਼ਾਵਾਂ ਨਾਲ ਹੁਣ ਵੀ ਹੁੰਦੀ। ਉਹ 'ਤੇ ਸਿਸਟਮ ਰਿਫੋਰਮ ਕਰਨਾ ਪੈਂਦਾ ਹੈ, ਉਹਦੇ 'ਚ ਲੀਕੇਜ ਕਿਸੇ ਨਾ ਕਿਸੇ ਜਗ੍ਹਾ ਹੁੰਦੀ ਰਹਿੰਦੀ ਹੈ। ਉਹਨੂੰ ਤੇ ਤੁਹਾਡੇ ਆਪਣੇ ਅੰਦਰ ਕੋਈ ਬੱਤੀ ਬਾਲਣੀ ਪੈਂਦੀ ਹੈ ਕਿ ਅਸੀਂ ਨਹੀਂ ਕਰਨੀ। ਹਾਂ, ਇਹ ਚੀਜ਼ ਹੈ। ਅਤੇ ਨਹੀਂ ਤਾਂ ਚਾਈਨਾ 'ਚ ਨਹੀਂ ਰੁਕੀ, ਨਾਰਥ ਕੋਰੀਆ 'ਚ ਨਹੀਂ ਰੁਕੀ, ਉੱਥੇ ਪਤਾ ਚੱਲਦਾ ਰਹਿੰਦਾ ਹੈ। ਕਿਮ ਜੋਂਗ ਉਹ ਸਜ਼ਾਵਾਂ ਦਿੰਦਾ ਜਰਨੈਲਾਂ ਨੂੰ, ਕਹਿੰਦਾ ਇਹਨੇ ਕਰਪਸ਼ਨ ਕਰ ਲਈ, ਉਹ ਆਪਣੇ ਵਜ਼ੀਰਾਂ ਨੂੰ ਟੁੰਗੀ ਜਾਂਦਾ ਹੈ ਸਾਰਾ। ਮਿਆਨਮਾਰ ਵਿੱਚ ਵੀ ਨਾ ਕਰਪਸ਼ਨ ਦੁਨੀਆ ਦੇ ਇੰਡੈਕਸ 'ਤੇ ਟੌਪ 'ਤੇ ਵੇ, ਨਾਈਜੀਰੀਆ ਕਰਪਸ਼ਨ ਦੇ ਇੰਡੈਕਸ 'ਤੇ ਟੌਪ 'ਤੇ ਵੇ, ਸਭ ਤੋਂ ਸਖਤ ਸਜ਼ਾਵਾਂ ਕਰਪਸ਼ਨ ਦੀ ਅੰਦਰ ਨੇ। ਹਾਂ, ਦੇਖੋ ਨਾ, ਕਿਉਂਕਿ ਜਿਹੜੀ ਤੁਸੀਂ ਗੱਲ ਪਹਿਲਾਂ ਕਰਦੇ ਸੀ ਕਿ ਅਸਲ ਮਸਲਾ ਹੁੰਦਾ ਪ੍ਰੋਸੈਸ ਨਾਲ। ਹਾਂ, ਬਿਲਕੁਲ, ਪ੍ਰੋਸੈਸ ਨੇ ਠੀਕ ਹੁੰਦੀਆਂ ਇਹ ਸਜ਼ਾਵਾਂ ਨਾਲ ਨਹੀਂ। ਸਾਡੇ ਲੋਕਾਂ ਦੀ ਨਾ, ਆਮ ਬੰਦੇ ਨੂੰ ਵਿਚਾਰੇ ਨੇ ਜ਼ਿੰਨ 'ਚ ਪਾਇਆ ਕਿ ਉਹ ਉਹਨਾਂ ਨੇ ਬੰਦੇ ਮਾਰ ਦਿੱਤੇ, CCD ਨੇ, ਤੇ ਬਿਲਕੁਲ ਪੰਜਾਬ ਸਕੂਨ ਹੋ ਗਿਆ। ਉਹ ਕਮਜ਼ੋਰ ਆਦਮੀ ਵਿਚਾਰਾ ਡਰ ਜਾਂਦਾ। ਉਹ ਲੇਕਿਨ ਜਿਹੜਾ ਕ੍ਰਿਮੀਨਲ ਹੁੰਦਾ ਹੈ ਉਹ ਆਪਣੇ ਲਈ ਹੋਰ ਰਾਹ ਲੱਭ ਲੈਂਦਾ ਹੈ। ਪਤਾ ਹੈ ਕਿ ਇਸ ਤਰੀਕੇ ਨਾਲ ਤੇ ਹੋਰ ਤਰੀਕੇ ਨਾਲ ਕਰ ਲਾਂਗੇ, ਇਸ ਤਰੀਕੇ ਨਾਲ ਹੀ ਚੋਰੀ ਕੀਤੀ, ਹੋਰ ਤਰੀਕੇ ਨਾਲ ਕਰ ਲਾਂਗੇ। ਤਾਂ ਚੋਰ ਹੈ ਹੀ ਇਸ ਲਈ, ਅਤੇ ਉਹਦੀ ਚੋਰੀ ਦੀ ਆਦਤ ਖ਼ਤਮ ਕਰਨੀ ਹੈ, ਉਹਦੇ ਲਈ ਮੌਕੇ ਖ਼ਤਮ ਕਰਨੇ ਨੇ। ਉਹਨੂੰ ਲੱਗੇ ਕਿ ਯਾਰ ਚੋਰੀ ਤੋਂ ਬਿਹਤਰ ਵੀ ਆਲਟਰਨੇਟਿਵ ਨੇ। ਉਸ ਤੋਂ ਬਾਅਦ ਵੀ ਚੋਰ ਪੈਦਾ ਹੋਣਗੇ, ਲੇਕਿਨ ਉਹਨਾਂ ਦੀ ਤਾਦਾਦ ਘੱਟ ਜਾਏਗੀ। ਉਹ ਫਿਰ ਚੋਰੀ ਕਰਨਾ ਮੁਸ਼ਕਿਲ ਤੋਂ ਮੁਸ਼ਕਿਲ ਹੁੰਦਾ ਜਾਏਗਾ।
ਇੰਨਾ ਮੁਸ਼ਕਿਲ ਹੋ ਜਾਏਗਾ ਕਿ ਥੋੜ੍ਹੇ ਲੋਕੀ ਜਾਣਗੇ ਐਕਸਪਰਟ, ਬਾਕੀ ਜਿਹੜੇ ਨਾ ਅੱਗੇ ਪਿੱਛੇ ਹੋ ਜਾਣਗੇ। ਚੋਈ ਸਾਹਿਬ ਇਹ ਹੁੰਦਾ ਤਰੀਕਾ। ਇਹ ਬਿਲਕੁਲ ਸਹੀ ਹੈ। ਚੋਈ ਸਾਹਿਬ ਚਲੀਏ ਫਿਰ ਜਾਣ ਲਈ, ਕਿਉਂਕਿ ਅੱਜ ਹੈ ਚੋਈ ਸਾਹਿਬ ਇਤਵਾਰ, ਹਾਂ ਤੇ ਤੁਹਾਨੂੰ ਪਤਾ ਹੈ ਸਰਦੀ ਹੈ, ਬਰਫ਼ ਪੈ ਰਹੀ ਹੈ ਮਰੀ ਵਿੱਚ, ਤੇ ਮੈਂ ਸੋਚਿਆ ਕਿ ਜ਼ਰਾ ਕੋਈ ਮਰੀ ਤੇ ਨਹੀਂ ਵੜਨਾ, ਹੁਣ ਤੇ ਪਾਬੰਦੀ ਲੱਗੀ ਹੈ। ਉਸ ਪਹਿਲੇ ਨਾ ਬਾਰਾਕੋ ਤੋਂ ਅੱਗੇ ਜਾ ਕੇ ਕੋਈ ਹੋਟਲ ਲੱਭੀਏ। ਯਾਦ ਹੈ ਤੁਹਾਨੂੰ ਪਕੌੜੇ ਖਾਧੇ ਸਨ ਇੱਕ ਵਾਰੀ, ਹਾਂ ਹਾਂ ਗਰਮ ਚਾਹ ਉਹ ਫਿਰ ਪੀਏ ਤੇ ਪੀਟੀਸੀਸੀ ਨਾਲੇ ਵਾਲਾ ਤੋਂ ਹੋਟਲ ਬਾਅਦ। ਠੀਕ ਹੈ, ਉਧਰ ਤੱਕ ਤੇ ਖੁੱਲਾ ਰਸਤਾ, ਉਦੋਂ ਤੱਕ ਤਾਂ ਖੁੱਲਾ। ਉਹ ਜਗ੍ਹਾ ਬੜੀ ਹਾਂ, ਮਜ਼ੇਦਾਰ, ਬੜੀ ਚਾਹ ਤਾਂ ਮਜ਼ੇਦਾਰ। ਉਹਨਾਂ ਕੋਲ ਬਸ ਨਾਰਮਲ ਹੀ ਹੁੰਦੀ। ਨਹੀਂ ਉਸ ਤੋਂ ਪਹਿਲੇ ਤੁਹਾਨੂੰ ਨਹੀਂ ਯਾਦ? ਅੱਛਾ ਅੱਛਾ ਉਹ ਬੜੇ ਜ਼ਬਰਦਸਤ ਹਾਂ ਪਕੌੜੇ ਖਾਧੇ ਸੀ, ਮੈਨੂੰ ਯਾਦ ਆ, ਉੱਥੇ ਵੀਲੌਗ ਵੀ ਕੀਤਾ ਹੈ। ਹਾਂ ਬਿਲਕੁਲ। ਹਾਂ ਉੱਥੇ ਜਾ ਕੇ ਲਓ ਜੀ, ਅਸੀਂ ਤੇ ਕਰਨ ਲੱਗੇ ਹਾਂ ਅੱਜ ਦਾ ਸੰਡੇ ਦਾ ਪੰਜਾਬੀ ਬ੍ਰੰਚ, ਤੇ ਪਕੌੜਿਆਂ ਤੇ ਚਾਹ ਦੇ ਨਾਲ, ਤੇ ਤੁਸੀਂ ਵੀ ਕਰ ਲਓ। ਆਖਰੀ ਦਿਨ ਨੇ ਸਰਦੀ ਦੇ, ਮਜ਼ੇ ਲੁੱਟ ਲਓ। ਉਸ ਤੋਂ ਬਾਅਦ ਰੋਜ਼ੇ ਆਉਣ ਵਾਲੇ ਨੇ। ਰੱਬ ਰਾਖਾ, ਜਿਉਂਦੇ ਰਹੋ, ਹੱਸਦੇ ਰਹੋ, ਖੁਸ਼ ਰਹੋ। ਲਓ ਜੀ, ਅੱਲਾਹ ਤਾਲਾ ਮਰੀਮ ਨਵਾਜ਼ ਨੂੰ ਵੀ ਹਦਾਇਤ ਦੇਵੇ ਤੇ ਸਾਦਗੀ ਬਣਾਉਣ ਦੀ ਤੌਫੀਕ ਦੇਵੇ, ਤੇ CCT ਪੰਜਾਬ ਨੂੰ ਵੀ ਹਦਾਇਤ ਦੇਵੇ ਤੇ ਬੰਦੇ ਮਾਰਨੇ ਘਟੇ ਦਾ ਰਾਹ, ਤੇ ਪੰਜਾਬ 'ਚ ਵੈਸੇ ਜਿਹੜਾ ਰੂਲ ਆਫ ਲਾ ਕਾਇਮ ਕਰਨ, ਤੇ NCCI ਵਾਲੇ ਵੀ ਪਰਚੇ ਘਟਾਉਣ, ਤੇ ਮੇਰਾ ਖਿਆਲ ਹੁਣ ਇਜਾਜ਼ਤ ਲਈਏ। ਲਓ ਜੀ, ਅੱਲਾ ਹਾਫਿਜ਼। ਅੱਲਾ ਹਾਫਿਜ਼।